पाकिस्तान हकीकत है 80 सालों च 3-4 जंगां थोपण दे बावजूद पाकिस्तान दे 2 टुकड़े 71 च करन दे बावजूद हुण भी अंदरूनी दहशतगर्दी खैबर पख्तूनख्वा च होए तहरीके तालिबान होए जो कुछ BLA राही बलोचिस्तान चल रहा है, कोई दिन ऐसा नहीं हुंदा जिदन के बेगुनाह नूं वो मार नहीं रहे और बिल्कुल इंडियन ट्रेंड इंडियन फंडड ਤੇ ਨਾਲ ਦੀ ਨਾਲ ਹੁਣ ਇਹਨਾਂ ਨੇ ਜਿਹੜੇ ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਰਜੀਮ ਹੈ ਉਹਨਾਂ ਨੂੰ ਵੀ ਆਪਣੇ ਚਾਟੇ ਲਾਇਆ ਹੋਇਆ ਪੂਰੀ ਤਰ੍ਹਾਂ। ਸ਼ਾਇਦ ਜਿਹੜੇ ਜਾਪਾਨੀ ਗਵਰਨਮੈਂਟ ਨੂੰ ਤਾਂ ਇਹ ਅਹਿਸਾਸ ਵੀ ਨਹੀਂ ਹੋਏਗਾ ਵੀ ਕਿੰਨੀ ਚਲਾਕੀ ਦੇ ਨਾਲ ਉਹਨਾਂ ਨੇ ਐਂਟੀ ਪਾਕਿਸਤਾਨ ਸਟੇਟਮੈਂਟ ਉਹਨਾਂ ਤੋਂ ਲੈ ਲਈ। Unequivocally and strongly condemn terrorism and violent extremism in all its forms, manifestations, including cross-border terrorism from Pakistan. ਹੁਣ ਇਹ ਤਾਂ ਸਿੱਧਾ ਇਲਜ਼ਾਮ ਸੀ। ਇਹਦਾ ਮਤਲਬ ਇਹ ਸੀ ਕਿ ਵੀ ਆਫ ਗਾਰਡ ਜਾਪਾਨੀਆਂ ਨੂੰ ਫਸਾਇਆ ਜਾਂ ਕੋਈ ਹੋਰ ਇਸ ਕਿਸਮ ਦੀ ਖੇਡ ਜਿਹੜੀ ਹੈ ਉਹਨਾਂ ਨੇ ਖੇਡੀ, ਕਿਉਂਕਿ ਇਸ ਮੁੱਦੇ ਦੇ ਉੱਤੇ ਤਾਂ ਈਵਨ ਅਮਰੀਕਾ ਜਿਹੜਾ ਸਭ ਤੋਂ ਪਹਿਲਾਂ ਇੰਡੀਆ ਦੇ ਹੱਕ 'ਚ ਬੋਲਣ ਵਾਲਾ ਸੀ ਉਹਨਾਂ ਨੇ ਵੀ ਪਹਿਲਗਾਮ ਨੂੰ ਨਹੀਂ ਕਿਹਾ ਕਿ ਜੀ ਇਹ ਜਿਹੜਾ ਪਾਕਿਸਤਾਨ ਨੇ ਕੀਤਾ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84 TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਜਾਪਾਨ ਦੀ ਪ੍ਰਧਾਨ ਮੰਤਰੀ ਦੇ ਭਾਰਤ ਦੌਰੇ ਦੌਰਾਨ ਜਾਰੀ ਕੀਤੇ ਗਏ ਸਾਂਝੇ ਬਿਆਨ ਵਿੱਚ ਪਾਕਿਸਤਾਨ ਨੂੰ ਸਰਹੱਦੋਂ ਪਾਰ ਦਹਿਸ਼ਤਗਰਦੀ ਲਈ ਦੋਸ਼ੀ ਦੱਸਿਆ ਗਿਆ ਸੀ। ਪਾਕਿਸਤਾਨ ਨੇ ਇਸ ਦਾ ਸਖਤ ਨੋਟਿਸ ਲੈਂਦਿਆਂ ਜਾਪਾਨ ਸਰਕਾਰ ਨੂੰ ਇਸ ਸੰਬੰਧੀ ਸ਼ਿਕਾਇਤ ਕੀਤੀ ਹੈ ਔਰ ਭਾਰਤ ਪਾਕਿਸਤਾਨ ਨੂੰ ਬਦਨਾਮ ਕਰਨ ਲਈ ਹਰ ਕੋਝੀ ਚਾਲ ਚੱਲਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸ਼ਰ ਤੋਂ ਸ਼ਰਾਰਤ ਬਣਿਆ ਤੇ ਜੇ ਕਿਸੇ ਦੇ ਅੰਦਰ ਸ਼ਰ ਹੈ, ਜਿਵੇਂ ਭਾਰਤ ਦਾ ਓਵਰਆਲ ਜੇ ਤੁਸੀਂ ਇਹਨਾਂ ਦੀ ਕਲੈਕਟਿਵ ਹਿੰਦੂ ਸਾਈਕੀ ਦੇਖੋ, ਕਲੈਕਟਿਵ ਹਿੰਦੂ ਸਾਈਕੀ, ਉਹਨਾਂ ਨੇ ਨਾ ਕਦੇ ਮੁਸਲਮਾਨਾਂ ਨੂੰ ਐਕਸੈਪਟ ਕੀਤਾ, ਪਾਕਿਸਤਾਨ ਨੂੰ ਤਾਂ ਬਿਲਕੁਲ ਹੀ ਐਕਸੈਪਟ ਨਹੀਂ ਕੀਤਾ। ਉਹਨਾਂ ਨੂੰ ਉਹ ਜਾਵੇਦ ਅਖਤਰ ਬ੍ਰਾਂਡ ਜਾਂ ਸ਼ਵਾਨਾ ਆਜ਼ਮੀ ਬ੍ਰਾਂਡ ਮੁਸਲਮਾਨ ਪਸੰਦ ਨੇ ਜਿਹੜੇ ਭਾਰਤ ਮਾਤਾ ਕੀ ਜੈ ਵੀ ਕਰਨ। ਉਹਨਾਂ ਦੇ ਕਹਿਣ 'ਤੇ ਪਾਕਿਸਤਾਨ ਨੂੰ ਬਣਾਉਣ ਵਾਲੇ ਜਿਨ੍ਹਾਂ ਤੋਂ ਲੈ ਕੇ ਪਾਕਿਸਤਾਨ ਦੇ ਕਨਸੈਪਟ ਨੂੰ ਭੰਡਣ ਔਰ ਇਹਨਾਂ ਦੇ ਸਾਹਮਣੇ ਇਹਨਾਂ ਨਾਲੋਂ ਉੱਚੀ ਆਵਾਜ਼ ਦੇ ਵਿੱਚ ਵੰਦੇ ਮਾਤਰਮ ਪੜ੍ਹਨ ਔਰ ਉਹ ਸਾਰੇ ਨੂੰ ਜਿਹੜਾ ਭਾਰਤ ਮਾਤਾ ਕੀ ਜੈ ਦੇ ਨਾਅਰੇ ਸਵੇਰੇ ਸ਼ਾਮ ਲਾਉਣ, ਲੋੜ ਪੈਣ 'ਤੇ ਹੋਲੀ ਵੀ ਖੇਡਣ, ਮੱਥੇ 'ਤੇ ਤਿਲਕ ਵੀ ਲਾ ਲੈਣ ਔਰ ਬਨਾਰਸ ਗੰਗਾ ਦੇ ਕੰਢੇ ਸ਼ਹਿਨਾਈ ਵਾਦਨ ਵੀ ਕਰ ਲੈਣ। ਉਹ ਉਹਨਾਂ ਦੇ ਜਿੱਥੇ ਇੰਨੇ ਸੈਕਟ ਹੋਰ ਤੁਰੇ ਫਿਰਦੇ ਨੇ, ਕੋਈ ਨਾਂਗੇ, ਕੋਈ ਜੋਗੀ, ਕੋਈ ਕੰਨਾਂ 'ਚ ਮੁੰਦਰਾਂ, ਕਿਸੇ ਦੇ ਸਿਰ 'ਚ ਸਵਾ, ਕੋਈ ਗੰਦ ਖਾ ਰਿਹਾ ਔਰ ਅਲਮਲ ਖਾਈ, ਸਿਰ ਛਾਈ ਪਾਈ, ਮੂਰਖਨ ਦੇ ਪੱਤ ਗਵਾਈ, ਸਾਰੇ ਇਹਨਾਂ ਦੇ ਹੀ ਸੈਕਟ ਨੇ। ਉਹਨਾਂ ਨੂੰ ਕੀ ਫਰਕ ਪੈਂਦਾ? ਇਕੱਲਾ ਕਹਿਣ ਵਾਲੇ ਵੀ ਨੇ ਪਰ ਉਹ ਹਿੰਦੂ ਨੇ। ਪਰ ਦੂਸਰੇ ਪਾਸੇ ਕਿਉਂਕਿ ਪਾਕਿਸਤਾਨ ਬਣਿਆ ਹੀ ਇਸ ਬੁਨਿਆਦ ਦੇ ਉੱਤੇ ਔਰ 47 ਤੋਂ ਪਹਿਲਾਂ ਤੱਕ ਰੇਲਵੇ ਸਟੇਸ਼ਨ ਹੋਣ, ਅੱਡੇ ਹੋਣ, ਦੁਕਾਨਾਂ ਹੋਣ, ਮੇਲੇ ਹੋਣ, ਅੱਡ ਪਾਣੀ ਦੇ ਘੜੇ ਪਏ ਹੁੰਦੇ ਸੀ, ਹਿੰਦੂ ਪਾਣੀ, ਮੁਸਲਮਾਨ ਪਾਣੀ। ਹੁਣ 1000 ਸਾਲ ਤੋਂ ਜ਼ਿਆਦਾ ਜਿਹੜਾ ਇੰਟਰੈਕਸ਼ਨ ਇਸਲਾਮ ਦਾ ਹਿੰਦੂਆਂ ਦੇ ਨਾਲ ਰਿਹਾ। ਇਕੱਲਾ ਇਹੀ ਨਹੀਂ, ਜਿਹੜੇ ਕੇਰਲਾ ਦੇ ਵਿੱਚ ਤਾਂ ਜਿਹੜੇ ਮੁਸਲਮਾਨ ਨੇ ਉਹ ਤਾਂ ਕੋਈ ਹਮਲਾਵਰ ਬਣ ਕੇ ਦਰਾ ਖੈਬਰ ਤੋਂ ਨਹੀਂ ਆਏ, ਉਹ ਤਾਂ ਅਰਬ ਦੇ ਵਪਾਰੀ ਸੀ। ਸਭ ਤੋਂ ਪੁਰਾਣੀ ਮਸੀਤ ਉਸ ਪੀਰੀਅਡ ਦੀ ਹੈ ਔਰ 1300-1400 ਸਾਲ ਤੋਂ, ਲੇਕਿਨ ਕਦੇ ਵੀ ਉਹਨਾਂ ਨੇ ਜਿਹੜਾ ਉਹਨਾਂ ਦੇ ਲਈ ਲਫ਼ਜ਼ ਵੀ, ਜੇ ਆਰੀਅਨਸ ਜਿਹੜੇ ਨੇ ਉਹਨਾਂ ਨੇ ਲੋਕਲ ਜਿਹੜੀ ਪਾਪੂਲੇਸ਼ਨ ਮੂਲ ਨਿਵਾਸੀ ਸੀ ਉਹਨਾਂ ਨੂੰ ਦਰਾਵੜ ਕਹਿ ਕੇ, ਇਕੱਲਾ ਦਰਾਵੜ ਤਾਂ ਉਹਨਾਂ ਦੀ ਡ੍ਰੈਵਿਡਨ ਇੱਕ ਔਨਰੇਬਲ ਲਫ਼ਜ਼ ਬਣ ਗਿਆ। ਪਰ ਜੇ ਤੁਸੀਂ ਹਿੰਦੂ ਹਿਸਟਰੀ ਜਾਂ ਹਿੰਦੂ ਜਿਹੜੇ ਸ਼ਾਸਤਰ ਜਾਂ ਉਹਨਾਂ ਦੇ ਵੇਦਾਂ ਦੇ ਵਿੱਚ ਉਹਦੇ ਲਈ ਲਫ਼ਜ਼ ਦੇਖੋਗੇ
ਤੇ ਜਿਹੜੇ ਆਰੀਅਨ ਨੇ ਉਹ ਸੁਰ ਨੇ, ਦੇਵਤੇ ਨੇ, ਤੇ ਜਿਹੜੇ ਲੋਕਲ ਨੇ ਜਿਨ੍ਹਾਂ ਨੂੰ ਇਹਨਾਂ ਨੇ ਅਖੀਰ ਬੇਇੱਜ਼ਤ ਕੀਤਾ, ਜ਼ਲੀਲ ਕੀਤਾ, ਕਬਜ਼ਾ, ਉਹਨਾਂ ਦੇ ਲਈ ਲਫ਼ਜ਼ ਹੈ ਅਸੁਰ, ਜੀ, ਰਾਖਸ਼ਸ, ਪਿਸ਼ਾਚ ਔਰ ਇਸ ਕਿਸਮ ਦੇ ਹੋਰ। ਔਰ ਅਸੀਂ ਵੀ ਜਦੋਂ ਇਹ ਪੜ੍ਹਦੇ ਸੀ ਵੀ ਰਾਖਸ਼ਾਂ ਨੇ ਇਹ ਕੀਤਾ, ਵੀ ਇਹ ਯੱਗ ਸਾਡੇ ਭੰਗ ਕਰ ਦਿੰਦੇ ਸੀ, ਲੱਗਦਾ ਸੀ ਵੀ ਪਤਾ ਨਹੀਂ ਉਹਨਾਂ ਦੇ ਸਿਰਾਂ ਦੇ ਉੱਤੋਂ ਕੋਈ ਸਿੰਘ ਨਿਕਲੇ ਹੁੰਦੇ ਨੇ, ਕੋਈ ਖੌਫਨਾਕ, ਕੋਈ ਕਾਲੇ ਕੱਪੜਿਆਂ ਵਾਲੇ ਜਮਦੂਤਾਂ ਵਰਗੇ, ਜਿੱਦਾਂ ਦਾ ਇਮੇਜਿਨੇਸ਼ਨ ਸਾਡੀ। ਬਾਅਦ ਸਮਝ ਆਈ ਕਿ ਉਹ ਜਿਵੇਂ ਇਹਨਾਂ ਨੇ ਮੁਸਲਮਾਨਾਂ ਦੇ ਲਈ ਲਫ਼ਜ਼ ਮਲੇਛ ਕਢਿਆ, ਫਿਰ ਡਰਟੀ, ਸਿੱਖਾਂ ਦੇ ਲਈ ਅਲਗਾਵਵਾਦੀ, ਆਤੰਕਵਾਦੀ, ਉਗਰਵਾਦੀ ਘੜਿਆ। ਜੀ, ਔਰ ਇਹ ਜਿਹੜੇ ਲੋਕਾਂ ਦੇ ਦਿਮਾਗਾਂ 'ਚ ਉਗਰਵਾਦੀ ਸੀ, ਜਦੋਂ ਉਹਨਾਂ ਦਾ ਸਿੱਖਾਂ ਦੇ ਨਾਲ ਖਾਸ ਤੌਰ ਤੇ ਜਦੋਂ ਕਿਸਾਨ ਮੂਵਮੈਂਟ ਚੱਲੀ, ਤਿੰਨ ਖੇਤੀ ਕਾਨੂੰਨਾਂ ਵਾਲੇ, ਉਹਨਾਂ 'ਚ ਕਈਆਂ ਨੇ ਆ ਕੇ ਕਿਹਾ ਤਾਂ ਹੱਥ ਲਾ ਕੇ ਦੇਖਣ ਵੀ ਉਗਰਵਾਦੀ ਕਿਉਂ, ਕਹਿੰਦੇ ਵੀ ਇਹ ਲੰਗਰ ਛਕਾਉਣ ਵਾਲੇ, ਸਾਨੂੰ ਬਰਾਬਰ ਬਿਠਾਉਣ ਵਾਲੇ, ਸਾਨੂੰ ਸਟੇਟ ਆਫ ਦਾ ਆਰਟ ਮੈਡੀਕਲ ਇਹ ਤਾਂ ਉਗਰਵਾਦੀ ਕਿਵੇਂ ਨੇ? ਕਿਉਂਕਿ ਕਿਸੇ ਨੂੰ ਲਫ਼ਜ਼ ਹੀ ਇੰਨੇ ਨਵੇਂ ਘੜੇ ਗਏ। ਉਗਰਵਾਦ ਲਫ਼ਜ਼ ਪਹਿਲਾਂ ਤੁਹਾਨੂੰ ਕਦੇ ਨਹੀਂ ਮਿਲੇਗਾ ਉਹਨਾਂ ਦੀ ਲਿਖਤ। ਹੁਣ ਇਸ ਸਾਰੇ ਦੇ ਚੱਲਦੇ ਆ ਪਾਕਿਸਤਾਨ ਤਾਂ ਬਣ ਗਿਆ। ਪਾਕਿਸਤਾਨ ਹਕੀਕਤ ਹੈ 80 ਸਾਲਾਂ 'ਚ 3-4 ਜੰਗਾਂ ਥੋਪਣ ਦੇ ਬਾਵਜੂਦ, ਪਾਕਿਸਤਾਨ ਦੇ 2 ਟੁਕੜੇ 71 'ਚ ਕਰਨ ਦੇ ਬਾਵਜੂਦ, ਹੁਣ ਵੀ ਅੰਦਰੂਨੀ ਦਹਿਸ਼ਤਗਰਦੀ, ਉਹ ਖੈਬਰ ਪਖਤੂਨਖਵਾ 'ਚ ਹੋਏ, ਉਹ ਤਹਿਰੀਕੇ ਤਾਲਿਬਾਨ ਹੋਏ, ਆ ਜੋ ਕੁਛ BLA ਰਾਹੀਂ ਬਲੋਚਿਸਤਾਨ ਚੱਲ ਰਿਹਾ, ਕੋਈ ਦਿਨ ਐਸਾ ਨਹੀਂ ਹੁੰਦਾ ਜਿੱਦਨ ਕਿ ਬੇਗੁਨਾਹ ਨੂੰ ਉਹ ਮਾਰ ਨਹੀਂ ਰਹੇ। ਔਰ ਇਹ ਬਿਲਕੁਲ ਇੰਡੀਅਨ ਟ੍ਰੇਨਡ, ਇੰਡੀਅਨ ਫੰਡਡ ਦੂਸਰਾ। ਤੇ ਨਾਲ ਦੀ ਨਾਲ ਹੁਣ ਇਹਨਾਂ ਨੇ ਜਿਹੜੇ ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਰਜੀਮ ਹੈ, ਉਹਨਾਂ ਨੂੰ ਵੀ ਆਪਣੇ ਚਾਟੇ ਲਾਇਆ ਹੋਇਆ ਪੂਰੀ ਤਰ੍ਹਾਂ। ਔਰ ਖਬਰ ਇਹ ਹੈ ਕਿ ਇੰਡੀਆ ਡਿਸਕਸਿਸ ਐਗਰੀਕਲਚਰ ਕੋਲੈਬੋਰੇਸ਼ਨ ਵਿਦ ਤਾਲਿਬਾਨ ਗਵਰਨਮੈਂਟ ਆਫ ਅਫਗਾਨਿਸਤਾਨ। ਹੁਣ ਇਹਨਾਂ ਦਾ ਤਾਲਿਬਾਨ ਹਕੂਮਤ ਦਾ ਇੱਕ ਪੂਰਾ ਵਫਦ ਜਿਹੜਾ ਹੈ ਉਹ ਪਿਛਲੇ ਦਿਨਾਂ 'ਚ ਦਿੱਲੀ ਆਇਆ ਹੋਇਆ ਸੀ 7 ਦਿਨ ਦੀ ਵਿਜ਼ਿਟ ਦੇ ਉੱਤੇ। ਅਬਦੁੱਲਾ ਉਮਾਰੀ, ਇਹ ਮਿਨਿਸਟਰ ਆਫ ਐਗਰੀਕਲਚਰ, ਇਰੀਗੇਸ਼ਨ ਐਂਡ ਲਾਈਵ ਸਟਾਕ ਹੈ ਤਾਲਿਬਾਨ ਐਡਮਿਨਿਸਟ੍ਰੇਸ਼ਨ 'ਚ। ਔਰ ਉੱਥੇ ਸਾਰੇ ਮਿਨਿਸਟਰਾਂ ਨੂੰ ਮਿਲੇ ਔਰ ਕਿ ਜੀ ਅਸੀਂ ਐਗਰੀਕਲਚਰ, ਟ੍ਰੇਡ, ਇਨਫਰਾਸਟਰਕਚਰ, ਫਲਾਣਾ ਢਿਮਕਾ, ਇਹ ਅਸੀਂ ਸਾਂਝਾ ਪਾਵਾਂਗੇ। ਪਰ ਅਸਲ ਦੇ ਵਿੱਚ ਜਿਵੇਂ ਪਹਿਲਾਂ ਮੁਤੱਕੀ ਆਇਆ, ਉਹ ਵੀ 1 ਹਫ਼ਤਾ ਰਿਹਾ। ਸੋ ਇਹ ਸਾਰਾ ਜਿਹੜਾ ਅਫਗਾਨ ਰਜੀਮ ਨੂੰ ਖੜਾ ਕਰਨਾ ਹੈ ਤਾਲਿਬਾਨ ਹਕੂਮਤ, ਔਰ ਵਿਦਿਨ ਪਾਕਿਸਤਾਨ ਜੋ ਦਹਿਸ਼ਤਗਰਦੀ ਹੈ, ਇਹ ਉਹਨਾਂ ਨੂੰ ਹੁਣ ਪੈਸਾ ਦੇ ਰਹੇ ਨੇ। ਉਹਨਾਂ ਨੂੰ ਵੈਸੇ ਵੀ ਭੁੱਖੇ ਹੁੰਦੇ ਨੇ ਹਮੇਸ਼ਾ ਹੀ, ਜਿੱਥੋਂ ਪੈਸਾ ਆਏ ਉਹ ਲੈ ਲੈਂਦੇ ਨੇ। ਔਰ ਇਹ ਸਾਰੇ ਨੂੰ ਉਹ ਯੂਜ਼ ਕਰ ਰਹੇ ਨੇ ਹੁਣ। ਇਹ ਆਫੀਸ਼ੀਅਲੀ, ਹਾਲਾਂ ਅਜੇ ਤੱਕ ਇੰਡੀਆ ਨੇ ਕੋਈ ਤਾਲਿਬਾਨ ਗਵਰਨਮੈਂਟ ਨੂੰ ਰੈਕਗਨਾਈਜ਼ ਨਹੀਂ ਕੀਤਾ ਹੋਇਆ, ਲੇਕਿਨ ਉਹਨਾਂ ਦੀ ਪੂਰੀ ਮਦਦ। ਔਰ ਇਹ ਇੱਕ ਕਵਰ ਬਣਾ ਲਿਆ ਉਹਨਾਂ ਨੇ। ਪਹਿਲਾਂ ਮੁਤੱਕੀ ਆਇਆ, ਹੁਣ ਇਹਨਾਂ ਦਾ ਐਗਰੀਕਲਚਰ ਮਿਨਿਸਟਰ ਆਇਆ। ਹਫ਼ਤਾ ਉੱਥੇ ਕੋਈ ਫੋਰਨ ਮਿਨਿਸਟਰ ਦਾ ਜਾਂ ਪ੍ਰਾਈਮ ਮਿਨਿਸਟਰ ਦਾ ਦੌਰਾ 2 ਦਿਨ ਤੋਂ ਜ਼ਿਆਦਾ, ਮੋਸਟਲੀ 1 ਡੇ, ਬਹੁਤ ਜ਼ਿਆਦਾ ਹੋਏ 2 ਦਿਨ, ਲੇਕਿਨ 10-10 ਦਿਨ ਰੱਖ ਕੇ ਕੀ ਕਰਦੇ ਨੇ? ਇਹੀ ਕਿ ਦਹਿਸ਼ਤਗਰਦੀ ਕਿਵੇਂ ਫੈਲਾਣੀ ਹੈ ਪਾਕਿਸਤਾਨ ਦੇ। ਆਲ ਆਫ ਏ ਸਡਨ ਅਫਗਾਨਿਸਤਾਨ ਵਾਲੇ ਇਹਨਾਂ ਨੂੰ ਮਹਿਮੂਦ ਗਜ਼ਨਵੀ ਪਾਕਿਸਤਾਨੀ ਪੰਜਾਬ 'ਚੋਂ ਨਿਕਲਿਆ ਸੀ, ਕਿ ਮੁਹੰਮਦ ਗੌਰੀ ਨਿਕਲਿਆ ਸੀ, ਕਿ ਕਿਹੜਾ ਹਮਲਾਵਰ ਜਿਹੜਾ ਕਿ ਅਹਿਮਦ ਸ਼ਾਹ ਅਬਦਾਲੀ ਪੰਜਾਬ 'ਚੋਂ ਸੀ ਪਾਕਿਸਤਾਨ ਦੇ, ਜਿਨ੍ਹਾਂ 'ਚੋਂ ਨਿਕਲੇ ਉਹ ਜਵਾਈ ਬਣਾਏ ਹੋਏ ਨੇ। ਪਰ ਕਿਉਂਕਿ ਪਾਕਿਸਤਾਨ ਨੂੰ ਡਾਊਨ ਕਰਨਾ, ਦੈਟ ਇਜ਼ ਦਾ ਹੋਲ ਏਜੰਡਾ। ਹੁਣ ਇਹਨਾਂ ਨੇ ਪਹਿਲਾਂ ਤਾਂ ਪਹਿਲਗਾਮ ਵਾਲੇ ਆਪਰੇਸ਼ਨ ਦੇ ਨਾਂ ਫਾਲਸ ਫਲੈਗ ਕਰਕੇ ਕੋਸ਼ਿਸ਼ ਕੀਤੀ ਕਿ ਉਹ ਪਾਕਿਸਤਾਨ ਦੇ ਖਾਤੇ 'ਚ ਪਏ। ਦੁਨੀਆ 'ਚ ਉਹਨਾਂ ਨੇ ਆਪਣੇ ਡੈਲੀਗੇਸ਼ਨ ਵੀ ਘੁਮਾਏ, ਸ਼ਸ਼ੀ ਥਰੂਰ, ਕਿੰਨੇ ਉਹਨਾਂ ਦੇ 60 ਕੇ ਕਿੰਨੇ MP, 30 ਤੋਂ ਜ਼ਿਆਦਾ ਮੁਲਕਾਂ 'ਚ, ਉਹ ਇਹਨਾਂ ਦਾ ਸੌਦਾ ਵਿਕਿਆ ਨਹੀਂ। ਹੁਣ ਇਹਨਾਂ ਨੇ ਕੱਲੇ ਕਰਕੇ ਜਿਹੜੇ ਹੈ ਉਹਨਾਂ ਦੇ ਉੱਤੇ ਲੌਬੀ ਕਰਦੇ ਨੇ। ਜਿਵੇਂ UAE, ਉਹ ਤਾਂ ਇੰਡੀਆ ਦੀ ਸਟੇਟ ਹੀ ਬਣ ਗਿਆ ਹੋਇਆ ਹੈ, ਜਿਸ ਕਿਸਮ ਦੀ ਬਿਆਨਬਾਜ਼ੀ ਉਹ ਕਰਦੇ ਨੇ। ਹੁਣ ਜਾਪਾਨ ਦੀ ਪ੍ਰਾਈਮ ਮਿਨਿਸਟਰ ਪਿਛਲੇ ਦਿਨਾਂ 'ਚ ਜਿਹੜਾ ਭਾਰਤ ਦੇ ਦੌਰੇ ਦੇ ਉੱਤੇ ਸੀ, ਸਨਾਈ ਤਕਾਇਚੀ ਇਹਦਾ ਨਾਂ ਹੈ। ਔਰ ਇਸ ਦੇ ਦੌਰਾਨ ਮੋਦੀ ਨੇ ਵੀ ਬੜੀ ਡਰਾਮੇਬਾਜ਼ੀ, ਮਾਈ ਲਿਟਲ ਸਿਸਟਰ, ਮਾਈ ਫਲਾਣਾ ਢਮਕਾ ਕੀਤਾ। ਅੱਛਾ, ਜਿਹੜੀ ਇਹਨਾਂ ਨੇ ਜੁਆਇੰਟ ਸਟੇਟਮੈਂਟ ਜਾਰੀ ਕੀਤੀ ਇਸ ਦੌਰੇ ਤੋਂ ਬਾਅਦ, ਉਸ ਦੇ ਵਿੱਚ ਜਿਹੜਾ ਉਹਨਾਂ ਨੂੰ ਸ਼ਾਇਦ ਜਿਹੜੇ ਜਾਪਾਨੀ ਗਵਰਨਮੈਂਟ ਨੂੰ ਤਾਂ ਇਹ ਅਹਿਸਾਸ ਵੀ ਨਹੀਂ ਹੋਏਗਾ ਵੀ ਕਿੰਨੀ ਚਲਾਕੀ ਦੇ ਨਾਲ ਉਹਨਾਂ ਨੇ ਐਂਟੀ ਪਾਕਿਸਤਾਨ ਸਟੇਟਮੈਂਟ ਉਹਨਾਂ ਤੋਂ ਲੈ ਲਈ। ਔਰ ਉਸ ਦੇ ਵਿੱਚ ਜਿਹੜਾ ਉਹਨਾਂ ਨੇ ਇਹ ਕਿਹਾ, ਜਿਹੜੀ ਜੁਆਇੰਟ ਸਟੇਟਮੈਂਟ ਸੀ, ਕਿ ਜੀ ਅਸੀਂ unequivocally and strongly condemn terrorism and violent extremism in all its forms, manifestations, including cross-border terrorism from Pakistan.
ਹੁਣ ਇਹ ਤਾਂ ਸਿੱਧਾ ਸਿੱਧਾ ਇਲਜ਼ਾਮ ਸੀ। ਜੀ ਇਹਦਾ ਮਤਲਬ ਇਹ ਸੀ ਕਿ ਵੀ ਆਫ ਗਾਰਡ ਜਾਪਾਨੀਆਂ ਨੂੰ ਫਸਾਇਆ ਹੈ ਜਾਂ ਕੋਈ ਹੋਰ ਇਸ ਕਿਸਮ ਦੀ ਖੇਡ ਜਿਹੜੀ ਹੈ ਉਹਨਾਂ ਨੇ ਖੇਡੀ, ਕਿਉਂਕਿ ਇਸ ਮੁੱਦੇ ਦੇ ਉੱਤੇ ਤਾਂ ਈਵਨ ਅਮਰੀਕਾ ਜਿਹੜਾ ਸਭ ਤੋਂ ਪਹਿਲਾਂ ਇੰਡੀਆ ਦੇ ਹੱਕ 'ਚ ਬੋਲਣ ਵਾਲਾ ਸੀ, ਉਹਨਾਂ ਨੇ ਵੀ ਪਹਿਲਗਾਮ ਨੂੰ ਨਹੀਂ ਕਿਹਾ ਕਿ ਜੀ ਇਹ ਜਿਹੜਾ ਪਾਕਿਸਤਾਨ ਨੇ ਕੀਤਾ ਵੀ ਨਹੀਂ ਹੈ, ਫਾਲਸ ਫਲੈਗ ਆਪਰੇਸ਼ਨ ਹੈ। ਉਸ ਤੋਂ ਪਹਿਲੇ ਵੀ ਇਹਨਾਂ ਨੇ ਚਿੱਟੀ ਸਿੰਘਪੁਰਾ ਇਹਨਾਂ ਨੇ ਮਾਰਚ 2000 ਦੇ ਵਿੱਚ ਕੀਤਾ ਹੈ। ਪੁਲਵਾਮਾ ਇਹਨਾਂ ਦਾ ਆਪਣਾ ਗਵਰਨਰ ਕਹਿੰਦਾ ਸੀ ਸਤਪਾਲ ਮਲਿਕ ਕੀਤਾ। ਪਰ ਹੁਣ ਜਦੋਂ ਇਹ ਸਾਰੀ ਪਬਲਿਕ ਸਟੇਟਮੈਂਟ ਹੈ, ਹਾਲਾਂ ਪਾਕਿਸਤਾਨ ਨੂੰ 2 ਹਫ਼ਤੇ ਲੱਗ ਗਏ ਉਹਨੂੰ ਰਿਸਪੌਂਡ ਕਰਦੇ ਆ, ਪਰ ਅੱਜ ਦੀਆਂ ਖਬਰਾਂ 'ਚ ਸੀ ਕਿ ਪਾਕਿਸਤਾਨ ਨੇ ਜ਼ੋਰਦਾਰ ਪ੍ਰੋਟੈਸਟ ਕੀਤਾ ਜਾਪਾਨ ਕੋਲ ਕਿ ਵੀ ਤੁਸੀਂ ਜਿਹੜਾ ਹੈ ਪਾਕਿਸਤਾਨ ਦੇ ਫੋਰਨ ਆਫਿਸ ਦੇ ਸਪੋਕਸਪਰਸਨ ਐਂਬੈਸਡਰ ਤਾਹਿਰ ਅੰਦਰਾਬੀ ਨੇ ਕਿਹਾ ਕਿ ਇਸਲਾਮਾਬਾਦ ਹੈਜ਼ ਮੇਡ ਏ ਸਟਰੋਂਗ ਡਿਮਾਰਸ਼ੇ ਟੂ ਜੈਪਨੀਜ਼ ਗਵਰਨਮੈਂਟ objecting to the language used in the joint statement issued after the 16th India-Japan annual summit earlier this month। ਕਿ ਭਾਈ ਇਹ ਜਿਹੜੀ 16ਵੀਂ ਇੰਡੀਆ ਜਾਪਾਨ ਐਨੂਅਲ ਸਮਿਟ ਹੋਈ ਉਸ ਦੇ ਵਿੱਚ ਜਿਹੜੀ ਸਟੇਟਮੈਂਟ ਦਿੱਤੀ ਹੈ ਜਿਹਦੇ ਵਿੱਚ ਪਾਕਿਸਤਾਨ ਨੂੰ ਕ੍ਰਾਸ ਬਾਰਡਰ ਟੈਰਰਿਜ਼ਮ ਦੇ ਲਈ ਜ਼ਿੰਮੇਵਾਰ ਦੱਸਿਆ ਗਿਆ, ਇਹਨੂੰ ਇਸ ਦੇ ਉੱਤੇ ਉਹਨਾਂ ਨੇ ਡਿਮਾਰਸ਼ੇ ਦਿੱਤਾ ਹੈ। ਹਾਲਾਂਕਿ ਜਾਪਾਨ ਗਵਰਨਮੈਂਟ, ਜਿਵੇਂ ਮੈਂ ਕਿਹਾ ਕਿ ਵੀ ਉਹ ਟਰੈਪ 'ਚ ਫਸੇ ਨੇ ਇੰਡੀਆ ਦੇ, ਉਹਨਾਂ ਦੇ ਫੋਰਨ ਆਫਿਸ ਨੇ ਕਿਹਾ ਕਿ ਵੀ ਅਸੀਂ ਸਾਡੀ ਜਿਹੜੀ ਹੈ ਪਾਕਿਸਤਾਨ ਪ੍ਰਤੀ ਕੋਈ ਵੀ ਜਿਹੜੀ ਹੈ ਚੇਂਜ ਨਹੀਂ ਹੋਈ ਨੀਤੀ। ਇਹਦਾ ਮਤਲਬ ਇਹ ਹੈ ਕਿ ਵੀ ਇਹ ਜਦੋਂ ਸਟੇਟਮੈਂਟਸ ਡਰਾਫਟ ਹੁੰਦੀਆਂ ਨੇ ਤੇ ਕੋਈ ਨਾ ਕੋਈ ਪਲੇਇੰਗ ਆਫ ਦਾ ਵਰਡਸ ਹੁੰਦਾ। ਹਾਲਾਂਕਿ ਇਸ ਦੇ ਨਾਲ ਹੀ ਹੁਣ ਇੰਡੀਆ ਦਾ ਬਹੁਤ ਡ੍ਰੀਮ ਪ੍ਰੋਜੈਕਟ ਜਿਹਨੂੰ ਮੋਦੀ ਨੇ ਜਿਹੜੀ ਹੈ ਉਹ ਅਹਿਮਦਾਬਾਦ ਬੰਬੇ ਬੁਲੇਟ ਟ੍ਰੇਨ ਕਿ ਜੀ ਜਾਪਾਨੀਆਂ ਦੇ ਨਾਲ ਔਰ ਇੰਨਾ ਵੱਡਾ ਔਰ ਦੂਜਾ ਬੜੇ ਡਰਾਮੇਬਾਜ਼ੀ ਕੀਤੀ ਸੀ। ਲੇਕਿਨ ਪਿਛਲੇ ਦਿਨਾਂ 'ਚ ਈਵਨ ਜਾਪਾਨ ਦਾ ਸਾਬਕਾ ਮਿਨਿਸਟਰ ਜਿਹਦੀ ਕੈਬਨਿਟ ਦੇ ਵੇਲੇ ਬੁਲੇਟ ਟ੍ਰੇਨ ਦਾ ਜਿਹੜਾ ਕੰਟਰੈਕਟ ਸਾਈਨ ਕੀਤਾ ਸੀ ਜਾਪਾਨ ਨਾਲ, ਉਹਨੇ ਇੰਡੀਆ ਨੂੰ ਚੰਗਾ ਭੰਨਿਆ। ਉਹਨੇ ਇਹ ਕਿਹਾ ਕਿ ਇਹ ਜਿਹੜਾ ਇਹਨਾਂ ਦਾ ਡਰਾਮਾ ਹੈ ਇੰਡੀਆ ਦਾ, ਇਹ ਬਿਲਕੁਲ ਇੰਟਰਸਟਿਡ ਨਹੀਂ ਹੈਗੇ। ਇਹਨਾਂ ਨੇ ਜਿਹੜਾ ਇੰਡੀਆ ਜਾਪਾਨ ਡਿਸਕਸ਼ਨ ਔਨ ਮੁੰਬਈ ਅਹਿਮਦਾਬਾਦ ਹਾਈ ਸਪੀਡ ਟ੍ਰੇਨ ਆਰ ਪ੍ਰੋਗਰੈਸਿੰਗ, ਲੇਕਿਨ ਉਹਨੇ ਕਿਹਾ ਦਾ ਕਲੈਰੀਫਿਕੇਸ਼ਨ ਕਮਸ ਇਨ ਰਿਸਪੌਂਸ ਟੂ ਏ ਰੀਸੈਂਟ critical social media post by former Japanese minister regarding the project, which will be India's first bullet train network. In the post, Hideki Makihara, a minister है, उन्हें a member of Japan's ruling Liberal Democratic Party, had blamed New Delhi for the timeline delays. He had also flagged concerns over the Japanese side allegedly being excluded from signaling system of the high speed network। ਉਹਨੇ ਕਿਹਾ ਕਿ ਵੀ ਇਹ ਚਾਹੁੰਦੇ ਹੀ ਨਹੀਂ ਹੈ, ਗੱਲਾਂ ਕੁਛ ਕਰਦੇ ਨੇ, ਕੋਈ ਹੋਰ ਕਰਦੇ ਨੇ। ਸੋ ਮੈਨੂੰ ਇਹ ਲੱਗਦਾ ਵੀ ਪਾਕਿਸਤਾਨ ਨੇ ਰਿਸਪੌਂਡ ਤਾਂ ਕੀਤਾ, ਪਰ ਇਹ 2 ਹਫ਼ਤੇ ਕਿਉਂ ਲੱਗ ਗਏ ਇਹਨਾਂ ਨੂੰ? ਇਸ ਕਿਸਮ ਦਾ ਤਾਂ ਹੁੰਦਾ ਵੀ ਫੌਰਨ ਉਹਨਾਂ ਦੇ ਰਾਦਰ ਜਾਪਾਨ ਦੇ ਐਂਬੈਸਡਰ ਨੂੰ ਤਲਬ ਕਰਨਾ ਚਾਹੀਦਾ ਸੀ ਕਿ ਭਾਈ ਤੁਹਾਡੇ ਕੋਲ ਕੀ ਸਬੂਤ ਨੇ ਔਰ ਤੁਸੀਂ ਕਿਵੇਂ ਖਿਲਾਫ ਭੁਗਤ ਰਹੇ ਹੋ। ਇਹਨਾਂ ਨੂੰ ਜਾਪਾਨੀਆਂ ਨੂੰ ਆਪਣਾ ਜਿਹੜਾ ਹੈ ਉਹ ਕਈ ਵਾਰ ਇਹ ਠੀਕ ਹੈ ਵੀ ਇੱਕ ਸਟੇਜ 'ਤੇ ਇਹਨਾਂ ਦੀ ਇਕਨੋਮੀ ਕਾਫੀ ਸਟਰੋਂਗ ਸੀ, ਇਹ ਫਾਈਨੈਂਸ਼ੀਅਲ ਹੈਲਪ ਦਿੰਦੇ ਰਹੇ ਨੇ ਪਾਕਿਸਤਾਨ ਨੂੰ ਵੀ ਔਰ ਦੂਜੇ ਨੂੰ ਵੀ। ਔਰ ਮੈਨੂੰ ਯਾਦ ਹੈ ਕਿ ਵੀ ਜਦੋਂ ਪਾਕਿਸਤਾਨ ਨੇ ਨਿਊਕਲੀਅਰ ਧਮਾਕੇ ਕੀਤੇ, ਇੰਡੀਅਨ ਨਿਊਕਲੀਅਰ ਧਮਾਕਿਆਂ ਦੇ ਜਵਾਬ 'ਚ 1998 ਦੇ ਵਿੱਚ, ਤੇ ਉਦੋਂ ਜਾਪਾਨ ਦਾ ਫੋਰਨ ਮਿਨਿਸਟਰ ਪਾਕਿਸਤਾਨ ਗਿਆ। ਉੱਥੇ ਜਾ ਕੇ ਉਦੋਂ ਗੌਹਰ ਅਯੂਬ ਖਾਨ ਦਾ ਲੜਕਾ ਜਿਹੜਾ ਸੀ ਉਹ ਫੋਰਨ ਮਿਨਿਸਟਰ ਸੀ ਥੋੜ੍ਹੀ ਦੇਰ ਬਾਅਦ, ਤੇ ਉਹਨੂੰ ਜਦੋਂ ਉਹਨੇ ਕਿਹਾ ਜਾਪਾਨ ਵਾਲੇ ਨੇ ਕਿ ਇਹ ਆਪਣਾ ਬੰਦ ਕਰੋ ਤੁਸੀਂ ਨਿਊਕਲੀਅਰ ਪ੍ਰੋਗਰਾਮ, ਤੇ ਕਿਉਂਕਿ ਜਾਪਾਨ ਕਾਫੀ ਏਡ ਦਿੰਦਾ ਸੀ ਪਾਕਿਸਤਾਨ ਨੂੰ ਵੀ ਔਰ ਇੰਡੀਆ ਨੂੰ ਵੀ ਕਿ ਇਹ ਬੰਦ ਕਰੋ, ਇਹ ਤੁਸੀਂ ਠੀਕ ਨਹੀਂ ਕੀਤਾ। ਤਾਂ ਉਹਨੇ ਗੌਰ ਅਯੂਬ ਨੇ ਇਹਨੂੰ ਕਿਹਾ ਜੈਪਨੀਜ਼ ਐਂਬੈਸਡਰ ਨੂੰ ਕਿ ਜੇ ਤੁਹਾਡੇ ਕੋਲ ਐਟਮ ਬੰਬ ਹੁੰਦਾ ਤੇ ਕੀ ਅਮਰੀਕਾ ਹੀਰੋਸ਼ੀਮਾ ਨਾਗਾਸਾਕੀ ਦੇ ਉੱਤੇ ਸੁੱਟਦਾ ਬੰਬ? ਉਹ ਫਿਰ ਚੁੱਪ ਕਰ ਗਿਆ। ਸੋ ਜਾਪਾਨੀ ਕੋਸ਼ਿਸ਼ ਤਾਂ ਕਰਦੇ ਨੇ ਦੋਨਾਂ ਨੂੰ ਬੈਲੈਂਸ ਰੱਖਣ ਦੀ, ਇੰਡੀਆ ਪਾਕਿਸਤਾਨ ਨੂੰ, ਲੇਕਿਨ ਇਸ ਵਾਰ ਮੈਨੂੰ ਲੱਗਦਾ ਵੀ ਜ਼ਿਆਦਤੀ ਕੀਤੀ ਹੈ ਔਰ ਪਾਕਿਸਤਾਨ ਨੇ ਦਾਓ ਲੇਟ, ਲੇਕਿਨ ਇਹ ਰਿਸਪੌਂਡ ਕਰਨਾ ਬਣਦਾ ਸੀ। ਅਦਰਵਾਈਜ਼ ਇਹੀ ਨੈਰੇਟਿਵ ਜਿਹੜਾ ਆਉਣ ਵਾਲੇ ਪੀਰੀਅਡ 'ਚ ਵੀ ਫਿਰ ਦੁਹਰਾਇਆ ਜਾਣਾ ਸੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੌਥਲੈਂਡ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ।